ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 24 ਅਪ੍ਰੈਲ 2017 11 ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਫੇਸਬੁੱਕ, ਸ਼ਾਵਾ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਕਿ ਨਗਰ ਕੀਰਤਨ, ਸਿੱਖ ਪਰੇਡਸ ਕੱਢੀਆਂ ਜਾ ਰਹੀਆਂ ਹਨ। ਬੀਤੇ ਸ਼ਨੀਵਾਰ ਨਿਊਯਾਰਕ ਵਿੱਚ ਸਿੱਖ ਡੇ ਪਰੇਡ ਕੱਢੀ ਗਈ, ਜਿਸ ਵਿੱਚ ਕਾਫੀ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਉਸ ਤੋਂ ਬਾਅਦ ਸੰਡੇ ਸਰੀ ਕੈਨੇਡਾ ਵਿੱਚ ਲਾਈਕ ਆਈ ਥਿੰਕ ਘੱਟੋ ਘੱਟ ਵੱਧ ਤੋਂ ਵੱਧ ਕਹਿ ਸਕਦੇ ਹਾਂ, ਘੱਟੋ ਘੱਟ ਤੇ ਨਹੀਂ ਕਿ ਲਾਈਕ 4 ਲੱਖ ਦੇ ਕਰੀਬ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਸਿੱਖ ਡੇ ਪਰੇਡ ਉੱਪਰ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਵਿਚਾਰ, ਤੁਸੀਂ ਸਾਡੇ ਦਰਸ਼ਕਾਂ ਨੂੰ ਸਾਂਝੇ ਕਰ ਦਿਓ। ਦੇਖੋ, 1990 ਚ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਲਹਿਰ ਆਪਣੀਆਂ ਬੁਲੰਦੀਆਂ ਤੇ ਸੀ ਜੀ, ਤੇ ਉਦੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇਹ ਆਵਾਜ਼ ਗੂੰਜਦੀ ਸੀ ਕਿ ਹੁਣ ਗੱਡਣੇ ਝੰਡੇ ਅਸੀਂ ਖਾਲਸਾ ਰਾਜ ਦੇ ਜੀ। ਤੇ ਇੱਕ ਪਾਰਟ ਜਿਹੜਾ ਹਮੇਸ਼ਾ ਹੀ ਪਿਛਲੀਆਂ 3 ਸਦੀਆਂ ਤੋਂ ਜਦੋਂ ਤੋਂ ਸਾਡਾ ਨਿਸ਼ਾਨ ਸਾਹਿਬ ਕੇਸਰੀ ਜਾਂ ਨੀਲਾ ਤੇ ਖੰਡੇ ਦੇ ਨਾਲ ਜਿਹੜਾ ਉਸ ਦੇ ਵਿੱਚ ਚਿੰਨ੍ਹ ਹੁੰਦੇ, ਇਹ ਸਥਾਪਿਤ ਹੋਇਆ। 4 ਚਫੇਰੇ ਝੂਲਦਾ ਰਿਹਾ। ਜੰਗ ਦੇ ਮੈਦਾਨ ਦੇ ਵਿੱਚ ਵੀ ਸਿੰਘ ਜਿਹੜੇ ਨੇ ਉਹ ਫਰੰਟਲ ਜਿਹੜੇ ਉਸ ਨਿਸ਼ਾਨ ਸਾਹਿਬ ਨੂੰ ਘੋੜੇ ਤੇ ਲੈ ਕੇ ਜਿਹੜੇ ਤੁਰਦੇ ਸੀ ਜੀ, ਉਹਨਾਂ ਦੀ ਇੱਕ 12 ਮਿਸਲਾਂ ਚੋਂ ਮਿਸਲ ਵੀ ਬਣੀ ਸੀ, ਮਿਸਲ ਨਿਸ਼ਾਨਚੀਆਂ, ਕਿਉਂਕਿ ਉਹਨਾਂ ਦੇ ਜਿਹੜੇ ਨੇ ਉਹ ਸਿਰਫ ਜਿਹਨੂੰ ਝੰਡਾ ਵੀ ਉਦੋਂ ਕਹਿੰਦੇ ਸੀ, ਝੰਡਾ ਸਾਹਿਬ ਵੀ ਕਿਹਾ ਜਾਂਦਾ ਸੀ, ਹੁਣ ਜ਼ਿਆਦਾ ਨਿਸ਼ਾਨ ਸਾਹਿਬ ਹੁੰਦੇ ਜੀ, ਪਰ ਨਿਸ਼ਾਨਚੀਆਂ ਮਿਸਲ ਹੀ ਦੱਸਦੀ ਹੈ ਕਿ ਉਹਨਾਂ ਦੇ ਜਿਹੜੇ ਵਡੇਰੇ ਸਨ ਜਾਂ ਉਹ ਨਿਸ਼ਾਨ ਸਾਹਿਬ ਚੁੱਕ ਕੇ ਤੁਰਦੇ ਸੀ। ਔਰ ਜਦੋਂ ਵੀ ਨਿਸ਼ਾਨ ਸਾਹਿਬ ਲਹਿਰਾਇਆ ਜਾਂਦਾ ਹੈ, ਇਹ ਸਿੱਖ ਸੰਗਤਾਂ ਪਿਆਰ ਦੇ ਨਾਲ ਪੜ੍ਹਦੀਆਂ ਨੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ ਜੀ। ਸੋ ਜੋ ਮਾਹੌਲ 1990 ਚ ਸੀ, ਫਿਰ ਜ਼ੁਲਮ ਦਾ ਦੌਰਾ ਚੱਲਿਆ ਔਰ 1992 ਤੋਂ 1995 ਤੱਕ ਜਿਹੜਾ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਜੀ। ਪੂਰੇ ਉਸ ਜ਼ਬਰ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਮੂਵਮੈਂਟ ਨੂੰ ਜਿਹੜੇ ਇਹਨਾਂ ਨੇ ਫਸਟ ਟਾਇਰ, ਸੈਕੰਡ ਟਾਇਰ, ਥਰਡ ਟਾਇਰ ਤੱਕ ਦਾ ਮਤਲਬ ਸੀ ਕਿ ਜਿਹੜੇ ਮਾੜੇ ਮੋਟੇ ਵੀ ਅੰਮ੍ਰਿਤਧਾਰੀ ਜਾਂ ਹਮਦਰਦੀ ਰੱਖਣ ਵਾਲੇ ਸਨ ਉਹ ਵੀ ਮਾਰ ਮੁਕਾਏ ਗਏ। ਹਜ਼ਾਰਾਂ ਬੀਬੀਆਂ ਬੇਪਤ ਹੋਈਆਂ ਔਰ ਕਿਵੇਂ ਕੰਜਕਾਂ ਨੂੰ ਕੋਇਆ ਗਿਆ, ਇਹ ਇੱਕ ਉਹ ਕਹਾਣੀ ਹੈ ਜਿਸ ਦਾ ਅਜੇ ਬਹੁਤ ਥੋੜ੍ਹਾ ਜਿਹਾ ਹਿੱਸਾ ਬਾਹਰ ਆਇਆ। ਜਿਉਂ-ਜਿਉਂ ਨਵੇਂ ਇੰਕਸ਼ਾਫ ਹੋ ਰਹੇ ਨੇ, ਜਿਉਂ-ਜਿਉਂ ਨਵੇਂ ਫੈਕਟਸ ਡਾਟਾ ਸਾਹਮਣੇ ਆ ਰਹੇ ਔਰ ਇਹ ਗੱਲ ਜ਼ਾਹਰ ਹੈ ਕਿ ਵੀ ਉਹ ਜੂਨ 84 ਦਾ ਘੱਲੂਘਾਰਾ ਹੀ ਨਹੀਂ ਜਾਂ ਨਵੰਬਰ 84 ਨਹੀਂ, ਜਦੋਂ ਕਿ ਭਾਰਤ ਭਰ 'ਚ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ। 1984 ਤੋਂ 1995 ਤੱਕ ਜਿਸ ਕਦਰ, ਜਿਸ ਬਾਰਬਰਸ ਤਰੀਕੇ ਦੇ ਨਾਲ, ਕਰੂਐਲਿਟੀ ਦੇ ਨਾਲ ਸਭ ਕਾਇਦੇ ਕਾਨੂੰਨ ਛਿੱਕੇ ਤੇ ਟੰਗ ਕੇ ਪੂਰੀ ਦੀ ਪੂਰੀ ਨਸਲ ਮਾਰ ਮੁਕਾਈ ਗਈ, ਉਸ ਕਹਾਣੀ ਨੂੰ ਅਜੇ ਜ਼ਮਾਨੇ ਨੇ ਸੁਣਨਾ। ਥੋੜ੍ਹੀ ਬਹੁਤ ਹਕੀਕਤ ਤੋਂ ਪਰਦਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਚੁੱਕਣ ਦਾ ਯਤਨ ਕੀਤਾ ਔਰ ਉਹ ਖੁਦ ਵੀ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਪਰ ਅਸੀਂ ਇਸ ਵਰੇ ਦੀਆਂ ਜਦੋਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, ਬੇਸ਼ੱਕ ਇਹ ਟ੍ਰੈਂਡ ਜਿਹੜਾ ਬਾਹਰਲੇ ਡਾਇਸਪੋਰਾ ਸਿੱਖਾਂ ਨੇ ਉਸ ਪੀਰੀਅਡ 'ਚ ਵੀ ਹਾਲਾਂਕਿ ਇੱਕ ਸਟੇਜ ਆਈ ਕਿ ਜਦੋਂ ਇੱਥੇ ਵੀ, ਕਿਉਂਕਿ ਇੱਥੇ ਬਹੁਤ ਸਾਰੀਆਂ ਸਾਡੇ ਜਥੇਬੰਦੀਆਂ ਦਾ ਆਧਾਰ ਪੰਜਾਬ ਦੀ ਲਹਿਰ ਨਾਲ ਜੁੜੇ ਹੋਣ ਕਰਕੇ ਹੀ ਸੀ ਤੇ ਪੰਜਾਬ ਦੇ ਵਿੱਚ ਪੰਥਕ ਕਮੇਟੀ, 4 ਜੁਝਾਰੂ ਜਥੇਬੰਦੀਆਂ ਜਾਂ ਹੋਰ ਇੰਡੀਪੈਂਡੈਂਟ ਗਰੁੱਪ ਵੀ ਜਿਹੜੇ ਕੁਝ ਇੰਟੈਲੀਜੈਂਸ ਏਜੰਸੀਆਂ ਨੇ ਖੜੇ ਕੀਤੇ, ਕੁਝ ਆਪਣੇ ਤੌਰ ਤੇ ਕੰਮ ਕਰ ਰਹੇ ਸੀ। ਸੋ ਬਾਹਰਲੇ ਸਿੱਖ ਵੀ ਆਲਮੋਸਟ ਉਹਨਾਂ ਦੇ ਨਾਲ ਹੀ ਲਾਇਲਟੀ ਹੋਣ ਕਰਕੇ ਜੇ ਪਿੱਛੇ ਕੋਈ ਵੰਡ ਹੁੰਦੀ ਸੀ
ਜਾਂ ਏਜੰਸੀਆਂ ਕੋਈ ਜਿਹੜਾ ਆਪਣਾ ਕਾਰਾ ਕਰਦੀਆਂ ਸੀ ਤੇ ਇੱਥੇ ਵੀ ਉਸ ਦਾ ਪ੍ਰਭਾਵ ਪੈਂਦਾ ਸੀ ਜੀ। ਪਰ ਹੌਲੀ ਔਰ ਏਜੰਸੀਆਂ ਇਹ ਸਮਝਦੀਆਂ ਸੀ ਕਿ ਵੀ ਜੇ ਅਸੀਂ ਪੰਜਾਬ ਦੇ ਵਿੱਚ ਮੂਵਮੈਂਟ ਨੂੰ ਖਾਸ ਤੌਰ ਤੇ ਆਰਮਡ ਸਟਰਗਲ ਨੂੰ ਕ੍ਰਸ਼ ਕਰ ਦਿੱਤਾ ਤੇ ਬਾਹਰ ਜਿਹੜਾ ਹੈ ਇਹ ਦਮ ਤੋੜ ਜਾਣਗੇ, ਸਾਲ 2 ਸਾਲ 4 ਸਾਲ ਕਿੰਨੀ ਕੁ ਦੇਰ ਇਹ ਜਿਹੜੇ ਨੇ। ਔਰ ਉਸ ਇਹੀ ਨਹੀਂ ਵੀ ਪੰਜਾਬ 'ਚ ਇੱਕ ਟੈਰਰ ਦੇ ਨਾਲ ਉਹਨਾਂ ਨੇ ਉਸ ਸਾਰੀ ਮੂਵਮੈਂਟ ਨੂੰ ਜਾਂ 1.5 ਲੱਖ ਸਾਡੇ ਨੌਜਵਾਨ ਨੂੰ ਮਾਰ ਕੇ ਇੱਕ ਪੂਰੀ ਨਸਲ ਮਾਰ ਮੁਕਾਈ। ਉਹਨਾਂ ਨੇ ਬਾਹਰ ਵੀ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਜਿੱਥੇ ਪ੍ਰੋਪੇਗੈਂਡਾ ਕੀਤਾ ਉੱਥੇ ਇਨਫਿਲਟ੍ਰੇਸ਼ਨ ਕੀਤੀ ਜੀ, ਗੁਰਦੁਆਰਾ ਕਮੇਟੀਆਂ ਦੇ ਵਿੱਚ, ਸਿੱਖ ਜਥੇਬੰਦੀਆਂ ਦੇ ਵਿੱਚ, ਔਰ ਕਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਥਾਵਾਂ ਤੇ ਜਿਨ੍ਹਾਂ ਗੁਰਦੁਆਰਿਆਂ 'ਚ ਪੰਥਕ ਗੱਲਬਾਤ ਹੁੰਦੀ ਸੀ ਉੱਥੇ ਝਗੜੇ, ਅਦਾਲਤਾਂ ਔਰ ਰਿਸੋਰਸ ਜਿਹੜੇ ਨੇ ਦੂਜੇ ਪਾਸੇ ਡਾਈਵਰਟ ਕਰਨ ਦੀ ਲਾਈਨ। ਫਿਰ ਇਹਦੇ ਨਾਲ ਉਹਨਾਂ ਨੇ ਜਿਹੜੇ ਨੌਜਵਾਨ ਉੱਥੋਂ ਆਪਣੀਆਂ ਜਾਨਾਂ ਬਚਾ ਕੇ ਨਿਕਲੇ ਸੀ ਉਹਨਾਂ ਦੇ ਖਿਲਾਫ ਐਕਸਟ੍ਰੈਡੀਸ਼ਨ ਟ੍ਰੀਟੀਆਂ ਦਾ ਜਿਹੜਾ ਇਹਨਾਂ ਨੇ ਇੱਕ ਤਰੀਕੇ ਨਾਲ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੂਰਾ ਜਾਲ ਵਿਛਾਇਆ ਤਾਂ ਕਿ ਡੀਮੋਰਲਾਈਜ਼ ਵੀ ਹੋਏ ਔਰ ਜਿਹੜਾ ਬੰਦਾ ਉੱਥੋਂ ਨਿਕਲ ਵੀ ਆਉਂਦਾ ਜਾਨ ਬਚਾ ਕੇ ਇੱਥੇ ਬਿਲਕੁਲ ਐਕਟਿਵ ਨਾ ਹੋਏ ਇਸ ਡਰ ਦੇ ਥੱਲੇ ਕਿ ਮੈਨੂੰ ਭਾਰਤ ਸਰਕਾਰ ਜਿਹੜੀ ਆ ਉਹ ਵਾਪਸ ਮੰਗ ਲਏਗੀ। ਔਰ ਇਹ ਐਕਸਟ੍ਰੈਡੀਸ਼ਨ ਟ੍ਰੀਟੀਆਂ ਦਾ ਦੌਰਾ ਜਿਹੜਾ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਦਿਆਲ ਸਿੰਘ ਲਾਹੌਰੀਆ, ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਨਾਲ ਜਿਹੜਾ ਉਹ 1990 ਦੇ ਸ਼ੁਰੂ ਹੁੰਦਾ ਉਹ ਅਸੀਂ ਲੇਟਲੀ ਪਿਛਲੇ ਸਾਲ ਦੇਖਦੇ ਹਾਂ ਕਿ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਦੇ ਕੋਲ ਲੀਗਲ ਜਿਨ੍ਹਾਂ ਦਾ ਸਟੇਟਸ ਅਸਾਈਲਮ ਅਪਰੂਵ ਹੋਈ ਇੰਗਲੈਂਡ 'ਚ ਉਹਨਾਂ ਨੂੰ ਵੀ ਕਿਵੇਂ ਪੁਰਤਗਾਲ ਤੋਂ ਲਿਜਾਣ ਦਾ ਯਤਨ ਕੀਤਾ। ਪਰ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਇਸ ਗੁਰੂ ਕੇ ਲਾਡਲੇ ਪੰਥ ਦੀ ਗੱਲ ਕਰਦੇ ਤੇ ਗੁਰੂ ਦੇ ਇਕਰਾਰਨਾਮੇ ਦੀ ਗੱਲ ਕਰਦੇ ਕਿ ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤੁਸਕੇਰੀ, ਤੇ ਫਿਰ ਇਹ ਗੁਰੂ ਦੀ ਮੈਂ ਕਲਾ ਹੀ ਸਮਝਦਾ ਕਿ ਅਸੀਂ ਉਸ ਸਾਰੇ ਦੌਰ ਨੂੰ ਜਿਹੜਾ ਬਦਨਾਮੀ ਦਾ, ਕ੍ਰਸ਼ਿੰਗ ਦਾ, ਇੱਥੇ ਇਨਫਿਲਟ੍ਰੇਸ਼ਨ ਦਾ ਔਰ ਬਹੁਤ ਸਾਰੇ ਜਿਹੜੇ ਮੌਕਾ ਪ੍ਰਸਤ ਸੀ, ਕੋਈ ਬਾਦਲ ਦਲ ਦੇ ਜਹਾਜ਼ ਤੇ ਚੜ ਗਿਆ, ਕੋਈ ਕਾਂਗਰਸ ਜਾ ਵੜਿਆ, ਲੇਟਲੀ ਬਹੁਤ ਸਾਰੇ ਆਮ ਆਦਮੀ ਪਾਰਟੀ ਵੱਲ ਝੁਕੇ। ਹਰ ਇੱਕ ਨੂੰ ਲੱਗਦਾ ਸੀ ਕਿ ਵੀ ਇਹ ਖਾਲਿਸਤਾਨ ਤਾਂ ਇਹ ਡਨ ਬਿਜ਼ਨਸ ਹੈ, ਮਤਲਬ ਡਨ ਦਾ ਮਤਲਬ ਇਹ ਨਹੀਂ ਕਿ ਵੀ ਇਹ ਡੂਏਬਲ ਹੈ, ਮਤਲਬ ਸੀ ਕਿ ਇਹ ਓਵਰ ਹੈ, ਇਹ ਖਤਮ ਹੈ ਔਰ ਚਲੋ ਨਵੀਆਂ ਜਿਹੜੀਆਂ ਨੇ ਗ੍ਰੀਨ ਪੈਸਚਰਸ ਲੱਭੋ ਕਿ ਵੀ ਕਿੱਥੇ ਤੁਸੀਂ ਆਪਣਾ ਜਿਹੜੀ ਹੈ ਪਛਾਣ ਜਿਹੜੀ ਜਾਂ ਆਪਣੇ ਆਪ ਨੂੰ ਐਸਟੈਬਲਿਸ਼ ਕਰ ਸਕਦੇ ਹੋ। ਲੇਕਿਨ ਜਿਨ੍ਹਾਂ ਨੂੰ ਗੁਰੂ ਨੇ ਸਿਦਕ ਦਿੱਤਾ, ਜਿਨ੍ਹਾਂ ਨੂੰ ਗੁਰੂ ਨੇ ਭਰੋਸਾ ਦਿੱਤਾ, ਉਹ ਲਗਾਤਾਰਤਾ ਨਾਲ ਇਸ ਕੇਸਰੀ ਕਾਫਲੇ ਦੇ ਨਾਲ ਜੁੜੇ ਵੀ ਰਹੇ, ਤੁਰੇ ਵੀ ਰਹੇ ਔਰ ਪਿਛਲੇ ਕੁਝ ਸਾਲਾਂ 'ਚ ਅਸੀਂ ਦੇਖਦੇ ਹਾਂ 2-3 ਸਾਲ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਉਹ ਬਦਲਣਾ ਸ਼ੁਰੂ ਹੋਇਆ। ਅੱਜ ਇੱਕ ਨਵੀਂ ਰੌਂ ਦੇ ਵਿੱਚ, ਇੱਕ ਨਵੇਂ ਉਤਸ਼ਾਹ ਦੇ ਨਾਲ ਜਿਵੇਂ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਤਹਿਰੀਕ, ਖਾਲਿਸਤਾਨ ਦੀ ਲਹਿਰ ਜਿਹੜੀ ਹੈ ਆਪਣੇ ਵਾਪਸ ਆਪਣੇ ਜੋਬਨ ਵੱਲ ਪਰਤ ਰਹੀ ਹੈ, ਉਸ ਦੀ ਅਸੀਂ ਸ਼ੁਰੂਆਤ ਦੇਖਦੇ ਹਾਂ। ਕਿਵੇਂ 3.5 ਸਾਲ ਪਹਿਲਾਂ ਜੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਤੇ 50 ਕਾਂਗਰਸਮੈਨਾਂ ਤੇ ਬੇਸਡ ਸਿੱਖ ਕਾਂਗਰੈਸ਼ਨਲ ਕਾਕਸ ਹੋਂਦ 'ਚ ਆਈ ਔਰ ਕਿਵੇਂ ਸਿੱਖ ਕਾਂਗਰੈਸ਼ਨਲ ਕਾਕਸ ਨੇ ਫਿਰ ਇਸ ਪੀਰੀਅਡਸ ਦੇ ਵਿੱਚ ਜਿਹੜੀਆਂ ਨੇ ਅੱਡ-ਅੱਡ ਬਰੀਫਿੰਗਸ ਲਈਆਂ, ਕਿਵੇਂ ਇਸ ਸਾਰੇ 'ਚੋਂ ਜਿਹੜੇ ਵਿਦਨ ਅਮਰੀਕਾ ਬੇਸ਼ੱਕ ਹੇਟ ਕ੍ਰਾਈਮ ਵੀ ਵਧੇ ਪਰ ਇਸ ਦੇ ਨਾਲ ਨਾਲ ਸਿੱਖਾਂ ਦੀ ਪਛਾਣ ਦੀ ਗੱਲ ਇੱਥੋਂ ਤੱਕ ਪਹੁੰਚੀ ਕਿ ਇਸ ਵਾਰ ਜਿਹੜਾ US ਕਾਂਗਰਸ ਦੇ ਵਿੱਚ ਸਿੱਖਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਨ ਵਾਲਾ ਮਤਾ ਪਾਸ ਹੋਇਆ ਔਰ 3-4 ਦਿਨ ਪਹਿਲਾਂ ਹੀ ਜਿੱਥੇ ਪੈਨਸਿਲਵੇਨੀਆ ਦੀ ਸੈਨੇਟ ਦੇ ਵਿੱਚ ਔਰ ਅਮਰੀਕਨ ਕਾਂਗਰਸ ਤੋਂ ਇਲਾਵਾ US ਸੈਨੇਟ ਦੇ ਵਿੱਚ ਵੀ ਜਿਹੜੇ ਪੈਨਸਿਲਵੇਨੀਆ ਦੇ ਸੈਨੇਟਰ ਨੇ ਉਹਨਾਂ ਨੇ ਰੈਕਗਨਾਈਜ਼ ਕੀਤਾ ਵਿਸਾਖੀ ਨੂੰ। ਉੱਥੇ ਇੰਡੀਆਨਾ ਸਟੇਟ ਦੀ ਸੈਨੇਟ ਦੇ ਵਿੱਚ 3-4 ਦਿਨ ਪਹਿਲਾਂ ਹੀ ਜਿਹੜਾ ਹੋਲ ਸੈਨੇਟ ਨੇ ਯੂਨੈਨਿਮਸਲੀ ਜਿਹੜਾ ਇਸ ਰੈਜ਼ੋਲੂਸ਼ਨ ਨੂੰ ਕੀਤਾ ਖਾਲਸੇ ਦੀਆਂ ਸਿੱਖਾਂ ਦੀਆਂ ਕੰਟਰੀਬਿਊਸ਼ਨਸ ਟੂ ਦਾ ਸਟੇਟ ਆਫ ਇੰਡੀਆਨਾ। ਔਰ ਈਵਨ ਇਸ ਮੌਕੇ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੇ ਵੀ ਆਪਣਾ ਸਪੈਸ਼ਲ ਮੈਸੇਜ ਭੇਜਿਆ ਕਿਉਂਕਿ ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਇੰਡੀਆਨਾ ਦੇ ਗਵਰਨਰ ਸਨ। ਸੋ ਇਹ ਪਾਰਟ ਪਰ ਕੁਝ ਜਿਹੜੇ ਜਿਵੇਂ ਮੈਂ ਕਿਹਾ ਕਿ ਇਸ ਜਿਹੜਾ ਲੋ ਦੌਰ ਸੀ ਜਾਂ ਜਿਹਦੇ 'ਚ ਬਹੁਤ ਸਾਰਾ ਜਿਸ ਨੂੰ ਤੁਸੀਂ ਕਹੋ ਕਿ ਵੀ ਬਿਲਕੁਲ ਐਂ ਲੱਗਦਾ ਸੀ ਕਿ ਗੱਲ ਮੁੱਕਣ ਵਾਲੀ ਹੈ, ਉਹਦੇ 'ਚ ਕੁਝ ਚੀਜ਼ਾਂ ਦੀ ਲਗਾਤਾਰਤਾ ਰਹੀ। ਹਾਲਾਂਕਿ ਇਸ ਗੱਲ ਨੂੰ ਵੀ ਜਿਹੜੇ ਵਿਰੋਧੀ ਨੇ ਉਹ ਉਸ ਦਾ ਮਜ਼ਾਕ ਵੀ ਉਡਾਉਂਦੇ ਸੀ ਕਿ ਜੀ ਇਹ ਪੈਰੇਡਸ ਦੇ ਵਿੱਚ ਜਾਂ ਜਿਹੜੀਆਂ 2-4 ਥਾਵਾਂ ਤੇ ਜਿੱਥੇ ਕਿ ਪੰਥ ਪ੍ਰਸਤ
ਵਿਚਾਰਧਾਰਾ ਵਾਲੇ ਵੀਰ ਸੀ ਕਿ ਜੀ ਖਾਲਿਸਤਾਨ ਦੇ ਨਾਅਰੇ ਲਾਉਂਦੇ ਨੇ, ਇਹਦੇ ਨਾਲ ਇਹ ਕਰਦੇ ਕੀ ਨੇ, ਬਸ ਨਾਅਰੇ ਲਾ ਕੇ ਘਰਾਂ ਨੂੰ ਚਲੇ ਜਾਂਦੇ ਨੇ। ਫਿਰ ਬਹੁਤਿਆਂ ਨੂੰ ਲੱਗਦਾ ਸੀ ਵੀ ਇਹ ਵੀ 4 ਦਿਨਾਂ ਦੀ ਗੱਲ ਹੈ, ਵੀ ਹਟ ਜਾਣਗੇ। ਪਰ ਇਹ ਜਿਹੜਾ ਕੇਸਰੀ ਕਾਫਲਾ ਹੈ, ਔਰ ਜਿਵੇਂ ਇੱਕ ਉਰਦੂ ਦੀ ਕਿਸੇ ਸ਼ਾਇਰ ਦੀ ਲਾਈਨ ਸੀ ਕਿ ਵੀ ਤੁਰਿਆ ਤਾਂ ਮੈਂ ਇਕੱਲਾ ਸੀ, ਪਰ ਜਿਉਂ-ਜਿਉਂ ਮੈਂ ਤੁਰਦਾ ਗਿਆ ਤੇ ਕਾਫਲਾ ਜੁੜਦਾ ਗਿਆ, ਲੋਕ ਨਾਲ ਜੁੜਦੇ ਗਏ। ਜਿਹੜੀ ਵੀਕਐਂਡ ਦੀ ਤੁਸੀਂ ਗੱਲ ਕੀਤੀ ਹੈ, ਸੈਚਰਡੇ 2 ਪੈਰੇਡਸ ਜਿਹੜੀਆਂ ਪੋਲਸ ਅਪਾਰਟ 3000 ਮੀਲ ਤੋਂ ਵੀ ਜ਼ਿਆਦਾ ਦੇ ਫੈਸਲੇ ਤੇ ਹੋਈਆਂ। ਇੱਕ ਨਿਊਯਾਰਕ ਸਿਟੀ ਦੇ ਵਿੱਚ ਜਿਹੜੀ ਕਿ 30ਵੀਂ ਸਾਲਾਨਾ ਪੈਰੇਡ ਸੀ, ਔਰ ਦੂਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਸਰੀ ਸ਼ਹਿਰ ਦੇ ਵਿੱਚ। ਦੋਨਾਂ ਥਾਵਾਂ ਤੇ ਬਾਰਿਸ਼ ਜਿਹੜੀ ਉਹ ਮਿਹਰਬਾਨ ਸੀ, ਪਹਿਲੇ ਘੰਟੇ ਦੇ ਵਿੱਚ ਹੀ ਸ਼ੁਰੂ ਹੋ ਗਿਆ ਕੰਮ ਜੀ। ਔਰ ਇਹ ਇੱਕ ਜ਼ਾਹਰ ਹੈ ਕਿ ਜਦੋਂ ਅਸੀਂ ਕਿਸੇ ਕੌਮ ਦੀ ਡੈਸਟੀਨੀ ਦੀ ਗੱਲ ਕਰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਵੀ ਤੂਫਾਨ ਸਾਨੂੰ ਰੋਕ ਨਹੀਂ ਸਕਦੇ, ਸਾਡੇ ਝੱਖੜ ਸਾਨੂੰ ਰੋਕ ਨਹੀਂ ਸਕਦੇ। ਅਸੀਂ ਜਿਹੜੇ ਹੈ ਉਹ ਜਿਨ੍ਹਾਂ ਨੇ ਉਹ ਇੱਕ ਹਿੰਦੁਸਤਾਨੀ ਸੌਂਗ ਵੀ ਬਣਾਇਆ ਕਿ ਜੀ ਹਮ ਲਾਏ ਹੈ ਤੂਫਾਨ ਸੇ ਕਿਸ਼ਤੀ ਨਿਕਾਲ ਕੇ, ਉਹ ਪਤਾ ਨਹੀਂ ਤੂਫਾਨਾਂ ਚੋਂ ਲਿਆਇਆ ਕਿ ਨਹੀਂ ਲਿਆਇਆ, ਪਰ ਖਾਲਸੇ ਦਾ 3 ਸਦੀਆਂ ਦਾ ਇਤਿਹਾਸ ਇਹ ਦੱਸਦਾ ਕਿ ਅਸੀਂ ਤੂਫਾਨ, ਹਨੇਰੀਆਂ, ਟੋਰਨੀਡੋ, ਅਰਥਕੁਏਕ, ਮੌਤ ਦੀਆਂ ਘਾਟੀਆਂ, ਉਹਨਾਂ ਸਾਰਿਆਂ ਨੂੰ ਹੀ ਕ੍ਰਾਸ ਕੀਤਾ ਔਰ ਉਹਨਾਂ ਸਾਰਿਆਂ ਚੋਂ ਹੀ ਗੁਰੂ ਨੇ ਆਪਣੇ ਪੰਥ ਨੂੰ ਮਹਿਫੂਜ਼ ਵੀ ਰੱਖਿਆ। ਪੰਥ ਦੇ ਸਿਰ ਤੇ ਮੇਰਾ ਭਰਿਆ ਹੱਥ ਰਿਹਾ ਗੁਰੂ ਦਾ, ਚੜ੍ਹਦੀ ਕਲਾ 'ਚ ਪੰਥ ਦਾ ਕਾਫਲਾ ਜਿਹੜਾ ਉਹ ਵੱਧਦਾ ਹੀ ਚਲਾ ਗਿਆ। ਔਰ ਇਹਨਾਂ 3 ਸਦੀਆਂ ਦੇ ਵਿੱਚ ਅਸੀਂ 4 ਤਾਕਤਵਰ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਧਰਾਸ਼ਾਹੀ ਕੀਤੀਆਂ, ਉਹ ਮਿੱਟੀ ਦੇ ਵਿੱਚ ਮਿਲਾਈਆਂ। ਉਹ ਮੁਗਲ ਸਲਤਨਤ ਹੋਏ, ਉਹ ਅਫਗਾਨ ਧਾੜਵੀ ਹੋਣ ਜਿਨ੍ਹਾਂ ਨੂੰ ਦਰਾ ਖੈਬਰ ਤੋਂ ਪਾਰ ਧੱਕਿਆ, ਅੰਗਰੇਜ਼ ਕਲੋਨੀਅਲਿਸਟ ਹੋਣ ਜਿਨ੍ਹਾਂ ਦੇ ਰਾਜ ਕਦੇ ਸੂਰਜ ਨਹੀਂ ਸੀ ਡੁੱਬਦਾ, ਉਹ ਵੀ ਬਿਸਤਰਾ ਗੋਲ ਕਰਾ ਕੇ 7 ਸਮੁੰਦਰ ਪਾਰ। ਔਰ ਅੱਜ ਬੇਸ਼ੱਕ ਪਿਛਲੇ 70 ਸਾਲਾਂ ਤੋਂ ਅਸੀਂ ਬਹੁਤ ਨੁਕਸਾਨ ਉਠਾਇਆ। ਕ੍ਰਿਮੀਨਲ ਟ੍ਰਾਈਬ ਤੋਂ ਸਾਡਾ ਸਫ਼ਰ ਸ਼ੁਰੂ ਹੋਇਆ ਔਰ ਘੱਲੂਘਾਰਿਆਂ 'ਚੋਂ ਅਸੀਂ ਪਿਛਲੇ 30 ਸਾਲ ਤੋਂ ਗੁਜ਼ਰੇ। ਪਰ ਇਹ ਸਾਡੀ ਸਕਸੈਸ ਸਟੋਰੀ ਹੈ, ਇਹ ਸਾਡੀ ਟਾਈਡਸ ਤੂਫਾਨਾਂ ਨੂੰ ਜਿੱਤਣ ਦੀ ਕਹਾਣੀ ਹੈ ਕਿ ਇਧਰ ਜੇ US ਹਾਊਸ ਰੈਕਗਨਾਈਜ਼ ਕਰਦਾ ਹੈ, ਓਨਟਾਰੀਓ ਸਟੇਟ ਲੈਜਿਸਲੇਸ਼ਨ ਨੇ ਨਵੰਬਰ 84 ਜਾਂ ਕੁੱਲ 1984 ਦੇ ਸਾਲ ਨੂੰ ਹੀ ਜੈਨੋਸਾਈਡ ਮੰਨਿਆ। ਔਰ ਕਿਵੇਂ ਕੈਨੇਡਾ ਦੇ ਵਿੱਚ ਸਾਡੀ ਪੋਲੀਟੀਕਲ ਜਿਹੜੀ ਰੀਚ ਹੈ ਕਿਸ ਲੈਵਲ ਤੱਕ ਪਹੁੰਚੀ, ਮੈਂ ਇਸ ਬਾਰੇ ਅਕਸਰ ਗੱਲ ਕਰਦਾ ਰਹਿੰਦਾ ਤੇ ਹੁਣ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਤੇ ਜੇ ਅਸੀਂ ਇਹਨਾਂ ਦੋਨਾਂ ਪੈਰੇਡਸ ਦੀ ਗੱਲ ਕਰੀਏ, ਜਿਵੇਂ ਅਸੀਂ ਫਰਾਈਡੇ ਦੇ ਸ਼ੋਅ 'ਚ ਦੱਸਿਆ ਸੀ ਕਿ ਨਿਊਯਾਰਕ ਸਿੱਖ ਡੇ ਪੈਰੇਡ ਤਾਂ ਚੈਲੰਜ 'ਚੋਂ ਸ਼ੁਰੂ ਹੋਈ ਕਿ ਇੰਡੀਆ ਡੇ ਪੈਰੇਡ ਦੇ ਫਲੋਟ ਉਲਟਾਏ ਨੌਜਵਾਨਾਂ ਨੇ ਔਰ ਪ੍ਰੋਪਰ ਤਰੀਕੇ ਦੇ ਨਾਲ ਫਿਰ 88 ਤੱਕ ਪਹੁੰਚਦੇ ਆ ਜਿਹੜੀ ਹੈ ਇੱਕ ਪੂਰੇ ਇੱਕ ਉਸ ਸਿਲੈਕਟਿਵ ਰਾਊਟ ਤੋਂ ਜਿੱਥੋਂ ਕਿ ਬਾਕੀ ਨੇਸ਼ਨਸ ਦੀਆਂ ਪੈਰੇਡਸ ਗੁਜ਼ਰਦੀਆਂ ਨੇ, ਇਹ ਪੈਰੇਡ ਦੀ ਸ਼ੁਰੂਆਤ ਹੋਈ। ਔਰ ਇਸ ਵਾਰ ਵੀ ਜਿਹੜਾ ਉਤਸ਼ਾਹ ਹੈ, ਮੈਂ ਜਿਵੇਂ ਕਿਹਾ ਕਿ ਭਾਰੀ ਬਾਰਿਸ਼, ਲੇਕਿਨ ਇਹਦੇ ਬਾਵਜੂਦ ਜਿਹੜਾ ਕਾਫਲਾ ਸੀ, ਇਸ ਨੂੰ ਕਾਫਲਾ ਨਾ ਕਹਿ ਕੇ ਜੇ ਅਸੀਂ ਕਹੀਏ ਕਿ ਇਉਂ ਲੱਗਦਾ ਸੀ ਕਿ ਕੇਸਰੀ ਦਸਤਾਰਾਂ ਔਰ ਕੇਸਰੀ ਚੁੰਨੀਆਂ ਦਾ ਹੜ ਆਇਆ ਹੋਇਆ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਨਾਲ ਹੀ ਮਾਰਚ ਕਰ ਰਿਹਾ ਸੀ ਤੇ ਜਦੋਂ ਤੱਕ ਜਿਹੜੇ 2 ਸਿਰੇ ਤੁਹਾਨੂੰ ਦੂਰ ਤੱਕ ਨਜ਼ਰ ਆ ਸਕਦੇ ਸੀ, ਅੱਗੇ ਤੱਕ ਨਿਸ਼ਾਨਚੀ ਔਰ ਨਿਸ਼ਾਨ ਸਾਹਿਬ ਨਗਾਰੇ ਔਰ ਪਿੱਛੇ ਤੱਕ ਵੀ ਸੰਗਤ ਦਾ ਪੂਰਾ ਜਿਹੜਾ ਉਹ ਕੇਸਰੀ ਦਰਿਆ ਤੁਸੀਂ ਦੇਖ ਸਕਦੇ ਸੀ। ਔਰ ਉਸ ਵੇਲੇ ਜੋ ਮਨ ਦੀਆਂ ਫੀਲਿੰਗਸ ਹੁੰਦੀਆਂ ਨੇ ਜਦੋਂ ਤੁਸੀਂ ਪੰਥ ਦੇ ਦੀਦਾਰ ਕਰਦੇ ਹੋ ਇਸ ਰੂਪ 'ਚ, ਗੁਰੂ ਨੇ ਤਾਂ ਸਾਨੂੰ ਤੁਰਨ ਲੱਗਿਆ ਜੋਤ ਸਮਾਉਣ ਲੱਗਿਆ ਇਹ ਹੁਕਮ ਕੀਤਾ ਸੀ ਕਿ ਭਾਈ ਹੁਣ ਤੋਂ ਇਹ ਜਿਹੜਾ ਤੁਹਾਡੇ ਲਈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਤੇ ਜਦੋਂ ਤੁਸੀਂ ਖਾਲਸੇ ਦੇ ਦੀਦਾਰ ਦੀ ਗੱਲ ਕਰਦੇ ਹੋ ਤਾਂ ਤੁਸੀਂ ਗੁਰੂ ਦਾ ਜ਼ਾਹਰਾ ਰੂਪ ਦੇਖਦੇ ਹੋ। ਉਦੋਂ ਤੁਹਾਨੂੰ ਇੰਡੀਵਿਜੂਅਲ ਨਜ਼ਰ ਨਹੀਂ ਆਉਂਦੇ ਵੀ ਇਹ ਹੈ ਜਾਂ ਉਹ ਹੈ, ਉਹਨਾਂ ਨਾਲ ਤੁਹਾਡੀ ਭਾਵੇਂ ਹੌਸਟਿਲਿਟੀ ਵੀ ਹੁੰਦੀ ਹੋਏ, ਉਸ ਵੇਲੇ ਤੁਸੀਂ ਜੋ ਮਹਿਸੂਸ ਕਰਦੇ ਹੋ, ਜੋ ਅਪਲਿਫਟਿੰਗ ਮਹਿਸੂਸ ਕਰਦੇ ਹੋ। ਔਰ ਜਦੋਂ ਅਸੀਂ ਇਹ ਸਾਰੇ ਨਗਰ ਕੀਰਤਨ ਨੂੰ TV 84 ਦੀ ਸਾਡੀ ਫੁੱਲ ਫਲੈਜ ਟੀਮ ਔਨ ਦਾ ਗਰਾਊਂਡ ਸੀ, ਤੁਸੀਂ ਵੀ ਐਜ਼ ਏ ਐਂਕਰ, ਬੀਬੀ ਰੀਤ ਕੌਰ ਵੀ ਆਏ ਹੋਏ ਸੀ, ਸਾਡੇ 2-3 ਕੈਮਰਾਮੈਨ ਔਰ ਅਮਰਵੀਰ ਸਿੰਘ ਔਰ ਇਹ ਸਾਰੇ। ਔਰ ਉਹਦੇ 'ਚ ਜਿਹੜੇ ਕੁਝ ਇੰਟਰਵਿਊਜ਼ ਮੈਂ ਦੇਖ ਰਿਹਾ ਸੀ, 2-3 ਕਪਲ ਜਿਹੜੇ ਦਿੱਲੀ ਤੋਂ ਆਏ, ਉਹਨਾਂ ਨੇ ਕਿਹਾ ਜੀ ਭਾਵੇਂ ਉੱਥੇ ਵੀ ਹੁੰਦੇ ਨੇ ਨਗਰ ਕੀਰਤਨ, ਪਰ ਜੋ ਸਵਾਦ ਇੱਥੇ ਆਉਂਦਾ ਵੀ ਅਸੀਂ ਆਏ ਚੇਚਾ ਫਲਾਈ ਕਰਕੇ ਇਸ ਪੈਰੇਡ ਦੇ ਵਿੱਚ ਸ਼ਾਮਲ ਹੋਣ, ਕਿਉਂਕਿ ਜਦੋਂ ਤੁਸੀਂ ਉਸ ਪ੍ਰਭਾਵ ਨੂੰ ਦੇਖਦੇ ਹੋ। ਔਰ ਮੈਂ ਸਮਝਦਾ ਹਾਂ ਵੀ ਫਲੋਟਸ ਦੀ ਵੀ ਤਰਤੀਬ ਔਰ ਉਹਨਾਂ ਦੇ ਥੀਮ, ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਬਿਨਾਂ
ਜਿਹੜੇ ਬਾਕੀ ਫਲੋਟ ਸਨ ਉਹਨਾਂ ਚੋਂ ਉਹੀ ਜੋ ਕੁਝ ਪਿਛਲੇ 30 ਸਾਲ ਦੀ ਕਹਾਣੀ ਹੈ, ਹਰਮੰਦਰ ਸਾਹਿਬ ਦਾ ਫਲੋਟ ਹੋਏ, ਠੱਠੇ ਅਕਾਲ ਤਖਤ ਦਾ ਹੋਏ, ਔਰ ਜਿਵੇਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਜਿਨ੍ਹਾਂ ਨੇ ਸਾਡੀ TV 84 ਦੀ ਮਾਲੀ ਮਦਦ ਕੀਤੀ ਇਸ ਨੂੰ ਲਾਈਵ ਕਵਰ ਕਰਨ ਦੇ ਲਈ, ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਵੇਂ ਬੁਰਜ ਫਤਿਹ ਹੋਏ ਜਿਹਦੇ 'ਚ ਦਿੱਲੀ ਫਤਿਹ ਦੀ ਕਹਾਣੀ ਸਰ ਜੱਸਾ ਸਿੰਘ ਰਾਮਗੜੀਆ ਔਰ ਦੂਸਰੇ, ਔਰ ਉਸ ਦੇ ਨਾਲ ਸਿੱਖਸ ਫਾਰ ਜਸਟਿਸ ਦੀ ਰੈਫਰੈਂਡਮ 2020 ਦੀ ਗੱਲ, ਬਾਬਾ ਬੁੱਢਾ ਜੀ ਦੇ ਰੂਪ ਦੇ ਵਿੱਚ ਜਦੋਂ ਸੇਵਾ ਦੇ ਪੁੰਜ ਦੀ ਅਸੀਂ ਗੱਲ ਕਰਦੇ, ਔਰ ਬਹੁਤ ਸਾਰੇ ਹੋਰ ਕਿਉਂਕਿ ਸਿੱਖ ਸੰਗਤਾਂ ਚਾਰ ਚੁਫੇਰਿਓਂ ਬੈਨਰਸ ਦੇ ਨਾਲ ਜਿਹੜੀਆਂ ਨੇ ਉਹ ਸ਼ਾਮਲ ਹੋਈਆਂ, ਔਰ ਹਰ ਇੱਕ ਦੇ ਵਿੱਚ ਤੁਸੀਂ ਉਹ ਜਿਹਨੂੰ ਇੱਕ ਬਿਜਲੀ ਕਹਿ ਸਕਦੇ ਹੋ, ਕਰੰਟ ਤੁਸੀਂ ਦੇਖ ਸਕਦੇ ਸੀ, ਛੋਟੇ ਛੋਟੇ ਬੱਚੇ, ਔਰ ਉਹ ਜਿਹੜਾ ਉਤਸ਼ਾਹ ਸੀ ਉਹ ਆਪਣੇ ਆਪ ਦੇ ਵਿੱਚ, ਜਿਸ ਨੂੰ ਅਸੀਂ ਜਦੋਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਕਿ ਵੀ ਤੁਸੀਂ ਕਹਿ ਸਕਦੇ ਹੀ ਨਹੀਂ ਉਸ ਸ਼ੋਭਾ ਨੂੰ ਜਦੋਂ ਤੱਕ ਤੁਸੀਂ ਉਸ ਦਾ ਹਿੱਸਾ ਨਹੀਂ ਬਣਦੇ, ਤੁਸੀਂ ਉਸ ਨੂੰ ਉਸ ਆਨੰਦ ਨੂੰ ਸਮਝ ਨਹੀਂ ਸਕਦੇ। ਔਰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜੀ ਗੱਲ ਰੈਵਰਬਰੇਟ ਹੋ ਰਹੀ ਸੀ ਉਹ ਸੀ ਖਾਲਿਸਤਾਨ ਜ਼ਿੰਦਾਬਾਦ, ਆਜ਼ਾਦੀ ਜਿਹਨੂੰ ਅਸੀਂ ਸਿੰਪਲ ਕਹਿੰਦੇ। ਔਰ ਇਹ ਜਿਹੜਾ ਸਿਰਫ ਇੱਕ ਹੜ ਨਹੀਂ ਸੀ, ਇਹਦੇ 'ਚ ਇੰਨਾ ਕਲਰ, ਇਸ 'ਚ ਐਂਥੂਜ਼ੀਆਜ਼ਮ ਕਿ ਜਿਹੜੇ ਸੈਂਕੜਿਆਂ ਦੀ ਗਿਣਤੀ 'ਚ ਮੇਰਾ ਖਿਆਲ ਹੈ, ਕਿਉਂਕਿ ਅਸੀਂ ਮੇਨ ਰਾਊਟ ਤੇ ਹੁੰਦੇ ਹਾਂ, ਨਿਊਯਾਰਕ ਟੂਰਿਸਟ ਡੈਸਟੀਨੇਸ਼ਨ ਹੈ, ਜਿਵੇਂ ਕੈਮਰੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕਲਿੱਕ ਕਰ ਰਹੇ ਸੀ ਚਾਰ ਚਫੇਰੇ, ਕਿਉਂਕਿ ਉਹਨਾਂ ਦੇ ਲਈ ਹਰ ਚੀਜ਼, ਹਰ ਬੱਚਾ, ਸਿੱਖ ਬੱਚਾ, ਬੱਚੀ, ਮੁਟਿਆਰ, ਗੱਭਰੂ, ਬਜ਼ੁਰਗ, ਉਹ ਇੱਕ ਸਜੇ ਧਜੇ ਆਪਣੇ ਆਪ ਦੇ ਵਿੱਚ ਹੀ ਜਿਹੜੇ ਨੇ, ਉਹਨਾਂ ਨੂੰ ਕਿਸੇ ਸਟੂਡੀਓ 'ਚ ਬਿਠਾ ਕੇ ਪੋਜ਼ ਲੈਣ ਦੇਣ ਦੀ ਲੋੜ ਨਹੀਂ ਸੀ, ਉਹ ਤੁਰਦੇ ਫਿਰਦੇ ਕਰੈਕਟਰ ਸੀ ਜਿਨ੍ਹਾਂ 'ਚੋਂ ਲਾਈਫ ਐਗਜ਼ੂਬਰੇਟ ਹੁੰਦੀ ਸੀ। ਔਰ ਮੈਨੂੰ ਯਾਦ ਹੈ ਕਿ ਇੱਕ ਬ੍ਰਿਟਿਸ਼ ਜਿਹੜਾ ਚੰਗਾ ਸਿਆਣਾ ਬੰਦਾ ਦਰਬਾਰ ਸਾਹਿਬ ਗਿਆ, ਉਸ ਤੋਂ ਪਹਿਲਾਂ ਉਹ ਤਾਜ ਮਹਿਲ ਗਿਆ ਸੀ, ਤੇ ਉਹਨੇ ਤਾਜ ਮਹਿਲ ਤੇ ਉਹਨੂੰ ਜਦੋਂ ਦਰਬਾਰ ਸਾਹਿਬ ਦਾ ਕੀਤਾ, ਉਹਨੇ ਕਿਹਾ ਤਾਜ ਮਹਿਲ ਬਹੁਤ ਖੂਬਸੂਰਤ ਇਮਾਰਤ ਹੈ, ਪਰ ਇਟਸ ਲਾਈਕ ਏ ਡੈਡ ਗ੍ਰੇਵ, ਕਿ ਵੀ ਉਹ ਇੱਕ, ਪਰ ਕਹਿੰਦੇ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਆਉਂਦੇ ਹੋ ਔਰ ਤੁਸੀਂ ਉਹ ਦੇਖਦੇ ਹੋ ਕਿਤੇ ਸੇਵਾ ਕਿਤੇ ਦੂਸਰਾ, ਤੇ ਉਹਦੇ 'ਚ ਤੁਹਾਨੂੰ ਲੱਗਦਾ ਹੈ ਕਿ ਇਹ ਲਾਈਫ ਐਗਜ਼ੂਬਰੇਟ ਕਰ ਰਿਹਾ, ਇਹਦੇ 'ਚੋਂ ਜ਼ਿੰਦਗੀ ਨਿਕਲ ਰਹੀ ਹੈ। ਸੋ ਮੈਂ ਸਮਝਦਾ ਹਾਂ ਵੀ ਠੀਕ ਹੈ, ਕਈ ਵਾਰ ਸਾਡਿਆਂ ਨੂੰ ਲੱਗਦਾ ਹੁੰਦਾ ਹੈ ਜੀ ਲੱਖਾਂ ਡਾਲਰ ਖਰਚ ਕਰਤੇ, ਕੀ ਹੋ ਗਿਆ, ਕੀ ਕੱਢਿਆ, ਕੀ ਪਾਇਆ, ਪਰ ਮੈਂ ਸਮਝਦਾ ਹਾਂ ਵੀ ਇਹ ਸਾਡੀ ਸਟਰੈਂਥ ਔਰ ਸਾਡੀ ਉਸ ਤਾਕਤ ਨੂੰ ਐਗਜ਼ੂਬਰੇਟ ਕਰਦਾ ਹੈ। ਸਾਡੇ ਬੱਚੇ ਬੱਚੀਆਂ ਦੇ ਵੀ ਜਦੋਂ ਬੱਚੇ ਚਾਰ ਹਨ ਕਹਿੰਦੇ ਨੇ ਪ੍ਰਾਊਡ ਟੂ ਬੀ ਏ ਸਿੱਖ, ਆਈ ਲਾਈਕ ਦਿਸ, ਔਰ ਕੋਈ ਬੜਾ ਸ਼ੈਤਾਨੀ ਨਾਲ ਬਾਕੀਆਂ ਨੂੰ ਕਹਿੰਦੇ ਨੋ ਆਈ ਡੋਂਟ, ਫਿਰ ਜਾ ਕੇ ਕਹਿੰਦਾ ਯੈਸ ਯੈਸ। ਸੋ ਉਹ ਤੁਸੀਂ ਉਹ ਸਾਰੇ ਨੂੰ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦੇ ਲਈ ਇੱਕ ਵੱਡੀ ਫੈਮਿਲੀ, ਜਦੋਂ ਅਸੀਂ ਪੰਥ ਪਰਿਵਾਰ ਦੀ ਗੱਲ ਕਰਦੇ ਉਹ ਫੀਲਿੰਗ ਤੁਸੀਂ ਮਹਿਸੂਸ ਕਰਦੇ ਹੋ। ਔਰ ਇਹ ਉਸ ਭਾਰੀ ਮੀਂਹ ਦੇ ਬਾਵਜੂਦ ਇਹ ਪੈਰੇਡ ਜਿਹੜੀ ਸੀ ਆਪਣੀ ਡੈਸਟੀਨੇਸ਼ਨ ਤੇ ਜਦੋਂ ਪਹੁੰਚੀ ਔਰ ਸਟੇਜ ਸਜੀ, ਔਰ ਸਟੇਜ ਦੇ ਉੱਤੇ ਆਮ ਵਾਂਗ ਚੰਗਾ ਵੱਡਾ ਇਕੱਠ, ਚਲੋ ਥੱਲੇ ਤਾਂ ਇਕੱਠ ਹੁੰਦਾ ਤਾਂ ਕਈ ਵਾਰੀ ਬਿਠਾਣਾ ਔਖਾ ਹੁੰਦਾ ਕਿਉਂਕਿ ਕੁਰਸੀਆਂ ਗਿੱਲੀਆਂ ਸੀ, ਜਿਨ੍ਹਾਂ ਦੇ ਜੇਬ 'ਚ ਰੁਮਾਲ ਸੀ ਉਹਨਾਂ ਦਾ ਸਾਫ਼ ਕਰ ਲਏ, ਪਰ ਅਸਲੀ ਸਾਡਾ ਹੁੰਦਾ ਹੈ ਉਹ ਵੱਡੀ ਸਟੇਜ ਦੇ ਉੱਤੇ ਕਿਨੇ ਚੜ੍ਹਨਾ ਹੈ, ਕਿ ਜਿੰਨੇ ਮਰਜ਼ੀ ਸਿਕਿਉਰਿਟੀ ਵਾਲੇ ਖੜੇ ਕਰ ਲਓ, ਜਿਹਨੇ ਚੜ੍ਹਨਾ ਉਹਨੇ ਚਾੜੀ ਜਾਣਾ। ਪਰ ਚਲੋ ਅਸੀਂ ਉਸ ਪਾਰਟ ਨੂੰ, ਉਹ ਥੋੜਾ ਜਿਹਾ ਹਮੇਸ਼ਾ ਹੀ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ, ਮੈਂ ਪਿੱਛੇ ਜਾ ਕੇ ਖਲੋ ਜਾਂਦਾ ਜਾਂ ਬਹਿ ਜਾਂਦਾ, ਫਿਰ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਕਾਸ਼ ਇਹ ਪਾਰਟ ਜਿੱਥੇ ਗੁਰੂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਇਹ ਸਾਡੇ ਚੋਂ ਕਦੇ ਮਿਸ ਹੋ ਜਾਏ, ਕਿ ਵੀ ਅਸੀਂ ਕਿਸ ਕਦਰ, ਕਿੱਥੇ ਅਸੀਂ ਕਿਸ ਨਿਰਮਾਣਤਾ ਨਿਮਰਤਾ ਦੀ ਗੱਲ ਕਰਦੇ, ਪਰ ਚਲੋ ਕੁਝ ਪਾਰਟ ਪੈਕੇਜ ਹੀ ਨੇ, ਹੁਣ ਤੁਸੀਂ ਉਹਦੇ 'ਚ ਤਾਂ ਕੁਝ ਕਰ ਨਹੀਂ ਸਕਦੇ। ਪਰ ਜਿਹੜੀ ਇੱਕ ਖਾਸੀਅਤ ਸੀ ਇਸ ਸਾਰੇ ਦੀ, ਮੈਂ ਬਹੁਤੇ ਵੇਰਵੇ ਵਿੱਚ ਹੋਰ ਨਹੀਂ ਜਾਵਾਂਗਾ ਵੀ ਕਿਨੇ ਕੀ ਕਹੇ, ਕਿ ਪਹਿਲੀ ਵਾਰ ਨਿਊਯਾਰਕ ਦੇ ਮੇਅਰ ਬਿਲ ਬਲੈਸੀਓ ਜਿਹੜੇ ਨੇ ਇਸ ਸਟੇਜ ਦੇ ਉੱਤੇ ਆਏ, ਹਾਲਾਂਕਿ ਇੱਕ ਪੈਰੇਡ ਤੇ ਪਹਿਲਾਂ 2 ਸਾਲ ਪਹਿਲਾਂ ਮਾਰਚ ਕਰਦੇ ਉਹ ਸਾਈਡ ਦੇ ਉੱਤੇ ਆ ਕੇ ਉਹਨਾਂ ਨੇ 1-2 ਮਿੰਟ ਐਡਰੈਸ ਕੀਤਾ ਸੀ, ਔਰ ਪਹਿਲੀ ਵਾਰ ਜਿਹੜੀ ਸਿਟੀ ਵੱਲੋਂ ਪ੍ਰੋਪਰ ਪ੍ਰੋਕਲੇਮੇਸ਼ਨ ਵੀ ਵਿਸਾਖੀ ਨੂੰ ਸਿੱਖ ਪੈਰੇਡ ਡੇ April 22 ਨੂੰ ਉਹਨਾਂ ਨੇ ਐਲਾਨ ਕੀਤਾ। ਸੋ ਇਹ ਬਹੁਤ ਵੱਡੀ ਗੱਲ ਹੈ। ਨਿਊਯਾਰਕ ਸਿਟੀ ਦਾ ਬਜਟ, ਪਹਿਲਾਂ ਦਾ ਪਾਪੂਲੇਸ਼ਨ 9 ਮਿਲੀਅਨ ਦੇ ਨੇੜੇ ਤੇੜੇ, ਔਰ ਇਹਨਾਂ ਦਾ ਜਿਹੜਾ ਬਜਟ ਹੈ ਦੁਨੀਆ ਦੇ 100 ਦੇਸ਼ਾਂ ਤੋਂ ਜ਼ਿਆਦਾ ਵਾਲਾ ਹੈ, ਔਰ ਆਪਣੇ ਆਪ ਦੇ ਵਿੱਚ ਹੀ ਨਿਊਯਾਰਕ ਦਾ ਮੇਅਰ ਇੱਕ ਪਾਵਰਫੁਲ ਐਂਟੀਟੀ ਹੈ। ਜੇ ਮੈਂ ਇਹ ਕਹਾਂ ਕਿ ਵੀ ਈਵਨ ਨਿਊਯਾਰਕ ਦੇ ਗਵਰਨਰ ਨਾਲੋਂ ਵੀ ਨਿਊਯਾਰਕ ਦਾ ਮੇਅਰ ਪਾਵਰਫੁਲ ਹੈ, ਜਾਂ ਜਦੋਂ ਪ੍ਰੈਜ਼ੀਡੈਂਸ਼ੀਅਲ ਰੇਸ ਹੁੰਦੀ ਹੈ ਨਿਊਯਾਰਕ 'ਚ ਕਿਹਨੂੰ
ਕੈਂਡੀਡੇਟ ਨੂੰ ਐਂਡੋਰਸ ਕਰੇਗਾ, ਇਹ ਬਹੁਤ ਮੈਟਰ ਕਰਦਾ ਹੈ। ਸੋ ਇਹ ਜਿਹੜੀ ਪ੍ਰੋਕਲੇਮੇਸ਼ਨ ਵੀ ਇਸ ਮੌਕੇ ਦੇ ਉੱਤੇ ਹੋਈ, ਉਹਦੇ 'ਚ ਵਕਤ ਨਹੀਂ ਹੈ ਕਿ ਮੈਂ ਇਹਦੇ ਵੇਰਵੇ 'ਚ ਜਾਵਾਂ, ਪਰ ਉਹਦੇ 'ਚ ਉਹਨਾਂ ਨੇ ਜਿਹੜਾ ਮੁੱਢਲੇ ਤੌਰ ਦੇ ਉੱਤੇ ਸਿੱਖਾਂ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹਨਾਂ ਨੂੰ ਰੈਕਗਨਾਈਜ਼ ਕੀਤਾ ਹਰ ਫੀਲਡ ਦੀ, ਵੇਅਰ ਐਜ਼ ਕਰਕੇ, ਔਰ ਫਿਰ ਉਹਨਾਂ ਨੇ ਐਂਡ 'ਚ ਕਿਹਾ ਕਿ ਬਈ ਐਜ਼ ਏ ਨਾਓ ਦੇਅਰਫੋਰ ਆਈ ਵਿਲ ਡੀ ਬਲੈਸ ਯੂ ਮੇਅਰ ਆਫ ਸਿਟੀ ਆਫ ਨਿਊਯਾਰਕ do hereby proclaim April 22nd 2017 in the city of New York as Sikh Parade Day। ਸੋ ਇਹ ਬਹੁਤ ਵੱਡੀ ਪ੍ਰਾਪਤੀ ਦੀ ਗੱਲ ਸੀ ਔਰ ਸਾਡੇ ਲਈ ਇਹ ਇੱਕ ਨਿੱਜੀ ਤੌਰ ਤੇ ਮੈਂ ਸਮਝਦਾ ਵੀ ਖੁਸ਼ੀ ਔਰ ਮਾਣ ਵਾਲੀ ਗੱਲ ਸੀ ਕਿ ਇਸ ਪੈਰੇਡ 'ਚ 4 ਚੁਫੇਰਿਓਂ ਰਿਪਰੈਜ਼ੈਂਟੇਟਿਵ ਸੀ ਔਰ ਕੈਨੇਡਾ ਤੋਂ ਖਾਸ ਤੌਰ ਤੇ ਸਾਡੇ ਵੀਰ ਸਰ ਸੁਖਵਿੰਦਰ ਸਿੰਘ ਹੰਸਰਾ, ਟੋਰਾਂਟੋ ਤੋਂ ਸਰ ਮਨਵੀਰ ਸਿੰਘ ਜਿਹੜੇ ਹੁਣ ਇੰਟਰਨੈਸ਼ਨਲ ਰੈਕਗਨੀਸ਼ਨ ਪਾ ਚੁੱਕੇ ਨੇ, TV 84 ਦੇ ਜਿਹੜਾ ਪੱਤਰਕਾਰ ਦੇ ਤੌਰ ਤੇ, ਕਟਸੀ ਕੈਪਟਨ ਅਮਰਿੰਦਰ ਸਿੰਘ ਔਰ ਵੀਰ ਪਰਮਿੰਦਰ ਸਿੰਘ ਉਹਨਾਂ ਦੇ ਨਾਲ ਮੌਂਟਰੀਆਲ ਤੋਂ ਸਨ, ਔਰ ਮਾਨ ਸਾਹਿਬ ਜਿਹੜੇ ਇੱਕ ਬੜੇ ਸੱਚੇ ਸੁੱਚੇ ਜਿਹੜੇ ਖਾਲਿਸਤਾਨੀ ਨੇ, ਸ਼ੁਰੂ ਤੋਂ ਹੀ ਝੰਡਾ ਬਰਦਾਰ, ਉਹ ਸਾਡੇ ਲਈ ਖਾਸ ਤੌਰ ਤੇ ਝੰਡਾ ਲਿਆਏ, ਉਹ ਜਿਹੜਾ ਕਿ ਓਨਟਾਰੀਓ ਪਾਰਲੀਮੈਂਟ ਦੇ ਬਾਹਰ ਝੁਲਾਇਆ ਗਿਆ ਸੀ ਔਰ ਉਹਨਾਂ ਨੇ ਹੋਰ ਤਾਂ ਸਟੇਜ ਦੇ ਨੇੜੇ ਤੇੜੇ ਮੌਕਾ ਨਹੀਂ ਬਣਿਆ, ਨੇੜੇ ਜੇ ਜਾ ਕੇ ਫਿਰ ਉਹਨਾਂ ਨੇ ਉਹ ਝੰਡਾ ਭੇਟ ਵੀ ਕੀਤਾ ਸਾਨੂੰ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਟਵਿੱਟਰ ਦੇ ਉੱਤੇ ਉਹਨਾਂ ਨੇ ਸਰ ਸੁਖਵਿੰਦਰ ਸਿੰਘ ਹੰਸਰਾ ਹੋਰਾਂ ਨੇ ਉਹ ਪਿਕਚਰ ਵੀ ਪੋਸਟ ਕੀਤੀ ਹੈ ਜਿਹਦੇ ਵਿੱਚ ਕਿ ਸਾਨੂੰ ਉਹ ਝੰਡਾ ਭੇਟ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਮੇਰੇ ਲਈ ਨਿੱਜੀ ਤੌਰ ਤੇ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਆਲ ਦਾ ਵੇ ਉਹ ਟੋਰਾਂਟੋ ਤੋਂ, ਉਸ ਮੌਂਟਰੀਆਲ ਤੋਂ, ਓਟਵਾ ਤੋਂ, ਕਿਉਂਕਿ ਸਿਟੀ ਹਾਲਸ ਵੀ ਉਹੀ ਬੜਾ ਬਿਊਟੀਫੁਲੀ ਡਿਜ਼ਾਈਨਡ ਫਲੈਗ ਹੈ, ਉਹ ਉਹਨਾਂ ਨੇ ਸਾਨੂੰ ਭੇਟ ਕੀਤਾ। ਔਰ ਇਹੀ ਜਦੋਂ ਅਸੀਂ ਸਰੀ ਪੈਰੇਡ ਦੀ ਗੱਲ ਕਰਦੇ ਹਾਂ, ਅਸੀਂ ਕਿਉਂਕਿ ਨਿਊਯਾਰਕ 'ਚ ਰਹਿੰਦੇ ਹਾਂ, ਅਲਟੀਮੇਟਲੀ ਜਿਸ ਸ਼ਹਿਰ 'ਚ ਵਸੀਏ, ਕਹਿੰਦੇ ਨਾ ਕੀ ਕਹਿੰਦੇ ਹੁੰਦੇ ਨੇ ਵੀ ਸ਼ਹਿਰ ਜਿਨ੍ਹਾਂ ਦੇ ਰਹੀਏ ਹਾਂਜੀ ਹਾਂਜੀ ਕਹੀਏ, ਸੋ ਅਸੀਂ ਸਾਰਾ ਜ਼ੋਰ ਆਪਣੇ ਸ਼ਹਿਰ ਤੇ ਹੀ ਲਾ ਦਿੱਤਾ। ਸਰੀ ਦੀ ਪੈਰੇਡ ਰਿਮਾਰਕੇਬਲ, ਔਰ ਉੱਥੇ ਵੀ ਮੈਂ ਦੇਖ ਰਿਹਾ ਸੀ ਭਾਵੇਂ ਛਤਰੀਆਂ ਨਿਕਲੀਆਂ ਹੋਈਆਂ ਸੀ ਔਰ ਮੀਂਹ ਸੀ, 4 ਲੱਖ ਤੋਂ ਜ਼ਿਆਦਾ, ਔਰ ਇਹ ਆਫੀਸ਼ੀਅਲ ਫਿਗਰ ਜਿਹੜੀ ਉਹਨਾਂ ਦੇ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਦੀ ਹੈ, ਉਹਦੇ 4 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਦਿੱਤੀ। 4 ਚੁਫੇਰੇ, ਉਹੀ ਮਾਹੌਲ, ਉਹੀ ਰੰਗ ਜਿਹੜਾ ਕੇਸਰੀ ਰੰਗ, ਖਾਲਿਸਤਾਨ ਜ਼ਿੰਦਾਬਾਦ ਦੀ ਗੱਲ। ਔਰ ਜਿਵੇਂ ਇੱਥੇ ਮੇਅਰ ਆਏ, ਉੱਥੇ ਅਸੀਂ ਦੇਖਦੇ ਹਾਂ ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਤੋਂ ਲੈ ਕੇ ਉਹਨਾਂ ਦੀਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਨੇਤਾ ਔਰ MP ਔਰ ਦੂਜੇ, ਉਹ ਬੀ ਲਾਈਨ ਕਹਿੰਦੇ ਨੇ, ਜਿਵੇਂ ਮਧੂ ਮੱਖੀਆਂ ਇੱਕ ਦੂਜੇ ਇੱਦਾਂ ਖੜੇ ਹੁੰਦੇ ਨੇ 1-1 ਮਿੰਟ ਦੇ ਲਈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ 4 ਲੱਖ ਵੋਟਾਂ ਹੀ ਨੇ ਸਾਹਮਣੇ ਖਲੋਤੀਆਂ ਹੋਈਆਂ। ਔਰ ਉਹਦੇ 'ਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਮੈਸੇਜ ਵੀ ਜਿਹੜਾ ਰਣਦੀਪ ਸਿੰਘ ਸਰਾਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ, ਔਰ ਸੁਖ ਧਾਲੀਵਾਲ, ਦੂਜੇ ਸਾਰੇ MPs ਆਪਣੇ ਤਾਂ ਹੈ ਹੀ ਸੀ, ਲੇਕਿਨ ਤਿੰਨੋਂ ਹੀ ਪਾਰਟੀਆਂ ਕੰਜ਼ਰਵੇਟਿਵ, NDP ਔਰ ਦੂਸਰੇ ਦਾ ਉਹਨਾਂ ਉੱਥੇ ਪ੍ਰੈਜ਼ੈਂਸ ਸੀ। ਔਰ ਉਹਦੇ 'ਚ ਅਸੀਂ ਇਸ ਨੂੰ TV 84 ਨੇ ਲਾਈਵ ਵੀ ਕਵਰ ਕੀਤਾ ਹੈ ਨਿਊਯਾਰਕ ਪੈਰੇਡ ਨੂੰ, ਔਰ ਕੁਝ ਘੰਟਿਆਂ ਦੇ ਵਿੱਚ ਹੀ 15-16 ਹਜ਼ਾਰ ਜਿਹੜੇ ਸਾਡੇ ਵਿਊਅਰ ਨੇ ਉਹਨਾਂ ਨੇ ਦੇਖ ਲਿਆ ਸੀ। ਹੁਣ ਵੀ ਉਹਦੇ ਤੇ ਹੈ ਔਰ ਅਸੀਂ ਬਹੁਤ ਜਲਦੀ ਇਹਨੂੰ ਫਰਦਰ ਐਡਿਟ ਕਰਕੇ, ਕਿਉਂਕਿ ਇਹਦੇ ਤੇ ਫੇਸਬੁੱਕ ਤੇ 2 ਅੱਡ-ਅੱਡ ਸੈਗਮੈਂਟਸ ਨੇ, ਇੱਕ ਮਾਰਚਿੰਗ ਹੈ ਔਰ ਇੱਕ ਸਟੇਜ ਦਾ ਹੈ, ਔਰ ਇਹਦੇ 'ਚ ਕੁਝ ਹੋਰ ਵੀ ਸਾਊਂਡ ਬਾਈਟਸ ਜਿਹੜੇ ਐਕਸਟਰਾ ਲੈ ਆਉਣ ਵਾਲੇ ਬਹੁਤ ਜਲਦੀ ਅਸੀਂ ਦਿਖਾਵਾਂਗੇ। ਔਰ ਇੱਕ ਗੱਲ ਜਿਹੜੀ ਕੈਨੇਡੀਅਨ ਫੈਡਰਲ ਬੈਂਕ CIBC ਜਿਹਨੂੰ ਕਹਿੰਦੇ ਨੇ, ਕੈਨੇਡੀਅਨ ਬੈਂਕ, ਉਹਨਾਂ ਨੇ ਜਿਹੜਾ ਮੈਂ ਸਮਝਦਾ ਵੀ ਕੈਨੇਡਾ, ਅਮਰਿੰਦਰ ਨੇ ਐਸਾ ਖਾਲਿਸਤਾਨੀ ਬਣਾਇਆ ਕੈਨੇਡਾ ਦੇ 5 ਮਿਨਿਸਟਰਾਂ ਨੂੰ ਕਿ ਜਸਟਿਨ ਟਰੂਡੋ ਵੀ ਉਹ ਵੀ ਦੱਸ ਰਿਹਾ ਕਿ ਵੀ ਵਾਕਈ ਖਾਲਿਸਤਾਨ ਦੀ ਅਲਟੀਮੇਟਲੀ ਮੂਵਮੈਂਟ ਇੰਟਰਨੈਸ਼ਨਲ ਰੈਕਗਨੀਸ਼ਨ ਦੇ ਇੱਥੋਂ ਹੀ ਤੁਰਨੀ ਹੈ। ਉਹਨਾਂ ਦੇ ਕੈਨੇਡੀਅਨ ਬੈਂਕ CIBC ਨੇ ਇਸ ਮੌਕੇ ਦੇ ਉੱਤੇ ਸੋਨੇ ਤੇ ਚਾਂਦੀ ਦੇ ਸਿੱਕੇ ਜਿਹੜੇ ਕਿ ਇਸ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨੇ ਉਹ ਜਾਰੀ ਕੀਤੇ ਨੇ। ਸੋਨੇ ਦੇ ਸਿੱਕੇ 24 ਕੈਰਟ ਸੋਨੇ ਦੇ, ਚਾਂਦੀ ਦੇ 10 ਗ੍ਰਾਮ, ਔਰ ਇਸ ਦੇ ਉੱਚ ਇਸ ਸਿੱਕੇ ਦੇ ਇੱਕ ਪਾਸੇ ਇੱਕ ਓੰਕਾਰ ਉਕਰਿਆ ਹੋਇਆ ਔਰ ਦੂਸਰੇ ਪਾਸੇ ਖੰਡਾ ਜਿਹੜਾ ਸਾਡਾ ਮੀਰੀ ਪੀਰੀ ਦਾ ਪ੍ਰਤੀਕ। ਔਰ ਜਦੋਂ ਅਸੀਂ ਖੰਡੇ ਬਾਟੇ ਦੀ ਪਹੁਲ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਕਿ ਖਾਲਸਾ ਸਾਜਨਾ ਦਿਵਸ, ਖੰਡਾ ਸਾਡੇ ਨਿਸ਼ਾਨ ਵੀ ਹੈ। ਖੰਡਾ ਸਾਡਾ ਉਹ ਅੰਮ੍ਰਿਤ ਛਕਾਣ ਦਾ ਜਿਹੜਾ ਜਿਸ ਦੇ ਨਾਲ ਜਦੋਂ ਅਸੀਂ जब लोहे के बाटे में पानी धरा हिलाया जो मैंने ज़रा तो पानी में लोहे का जहर घुला। सो वो जड़ा रेवोल्यूशन जड़ी तब्दीली उस जड़ा 1699 ईस्वी की विसाखी नूं 5 ककारी खालसे के रूप च कल्ले साउथ एशिया की हिस्टरी च नहीं मनुखी इतिहास दे विच
ਖਾਲਸੇ ਦੀ ਸਿਰਜਣਾ ਦੇ ਨਾਲ ਹੋਈ, ਉਸ ਨੂੰ ਕੈਨੇਡਾ ਗਵਰਨਮੈਂਟ ਨੇ, ਕੈਨੇਡੀਅਨ ਖਾਸ ਤੌਰ ਤੇ CIBC ਬੈਂਕ ਨੇ ਇਹਨਾਂ ਸਿੱਕਿਆਂ ਦੇ ਰੂਪ ਦੇ ਵਿੱਚ ਔਰ ਲੱਖਾਂ ਸਿੱਖਾਂ ਨੇ ਚਾਰ ਚਫੇਰੇ ਜਿਹੜਾ ਇਸ ਆਜ਼ਾਦੀ ਦੇ ਇਸ ਪ੍ਰਤੀਕ ਦੇ ਰੂਪ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜੋ ਰਿਪੋਰਟਸ ਮਿਲਦੀਆਂ ਰਹਿਣਗੀਆਂ ਉਸ ਦੇ ਉੱਤੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਬ੍ਰੇਕ ਤੇ ਜਾਂਦੇ ਜਾਂਦੇ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਦੱਸ ਦਈਏ ਕਿ ਜੇ ਤੁਸੀਂ TV 84 ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਉਸ ਨੂੰ ਜਾਰੀ ਰੱਖਦਿਆਂ ਕਰਨ ਲਈ ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਤੁਸੀਂ ਮਾਈਕ ਸਹਾਇਤਾ ਸਾਡੇ ਇਸ ਪਤੇ ਤੇ ਵੈਬਸਾਈਟ ਤੇ ਡੋਨੇਟ ਕਰ ਸਕਦੇ ਹੋ, ਜਿਸ ਤਰ੍ਹਾਂ ਕਿ tv84.tv ਤੇ ਜਾ ਕੇ ਪੇਪਰ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ। ਆਪ ਜੀ ਆਪਣੇ ਦਸਵੰਧ ਰਾਹੀਂ ਆਪਣਾ ਯੋਗਦਾਨ ਪਾ ਸਕਦੇ ਹੋ ਆਪ, ਜਾਂ ਫਿਰ ਚੈੱਕ ਬਣਾ ਕੇ ਸਾਡੇ tv84 and mail it at 360-137th Avenue, Longland City, ਨਿਊਯਾਰਕ 11101 ਤੇ ਭੇਜ ਸਕਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਇਸ ਮਸਲੇ ਵਿੱਚ ਅਸੀਂ ਤੁਹਾਡੀ ਰਾਏ ਤੇ ਪੇਸ਼ਕਦਮੀ ਦੀ ਵੀ ਆਸ ਕਰਦੇ ਹਾਂ। ਵੀਅਰਸ, ਤੁਸੀਂ ਇਸ ਨਾਲ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।